ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਭਾਰਤ ਦੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅੱਡ-ਅੱਡ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਲਿਖਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਗਊ ਮਾਤਾ ਸਾਇੰਸ ਪੜ੍ਹਨ ਲਈ ਕਹਿਣ ਅਤੇ ਇਸ ਦੀ ਪ੍ਰੀਖਿਆ ਦੇਣ। ਗਊ ਮਾਤਾ ਸਾਇੰਸ ਦੇ ਕੋਰਸ ਵਿੱਚ ਲਿਖਿਆ ਗਿਆ ਹੈ ਕਿ ਗਾਂ ਦਾ ਗੋਹਾ ਨਿਊਕਲੀਅਰ ਰੇਡੀਏਸ਼ਨ ਤੋਂ ਬਚਾਉਂਦਾ ਹੈ ਅਤੇ ਜੇ ਗਾਂ ਨੂੰ ਨਾ ਮਾਰਿਆ ਜਾਵੇ ਤਾਂ ਧਰਤੀ ਤੇ ਭੂਚਾਲ ਯਾਨੀ ਕਿ ਜ਼ਲਜ਼ਲਾ ਕਦੀ ਨਹੀਂ ਆਏਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਇਸ ਸੈਗਮੈਂਟ ਦਾ ਸਾਨੂੰ ਟਾਈਟਲ ਦੇਣਾ ਚਾਹੀਦਾ ਹੱਸਣਾ ਮਨਾ ਹੈ ਕਿਉਂਕਿ ਜਿਹੜੀ ਡਿਸਕਸ਼ਨ ਅਸੀਂ ਕਰਨ ਜਾ ਰਹੇ ਹਾਂ ਇਹ ਕਿਸੇ ਪੱਥਰ ਯੁੱਗ ਦੇ ਵਿੱਚ ਗੁਫਾ 'ਚ ਬੈਠੇ ਕੋਈ ਨੰਗ ਤੜੰਗੇ ਜਿਹੜੇ ਵਨ ਮਾਨਸ਼ ਨੇ, ਜੰਗਲੀ ਜਾਨਵਰ ਜਿਹੜੇ ਬੰਦੇ ਬਾਂਦਰ ਤੋਂ ਤੁਰੇ ਹੋਣਗੇ ਇਸ ਪਾਸੇ ਨੂੰ, ਉਹਨਾਂ ਵਿਚਲੀ ਨਹੀਂ ਹੈ। ਇਹ 21ਵੀਂ ਸਦੀ ਦਾ ਭਾਰਤ, ਲਾਰਜੈਸਟ ਡੈਮੋਕ੍ਰੇਸੀ ਸੋ ਕਾਲਡ, ਜਿਹੜਾ ਆਪਣੇ ਆਪ ਨੂੰ ਸੁਪਰ ਪਾਵਰ ਦੇ ਤੌਰ ਦੇ ਉੱਤੇ ਦੇਖਣ ਦੀ ਚਾਹਨਾ ਕਰਦਾ ਹੈ, ਕਲੇਮ ਵੀ ਕਰਦਾ ਹੈ ਕਿ ਸੁਪਰ ਪਾਵਰ ਹੈ ਔਰ ਇਹ ਵੀ ਕਲੇਮ ਕਰਦਾ, ਦੇਖੋ ਦੁਨੀਆ 'ਚ ਅਸੀਂ ਵੈਕਸੀਨ ਮੁਫਤ ਦੇ ਦਿੱਤੀ। ਹਾਲਾਂ ਸਾਊਥ ਅਫਰੀਕਾ ਵਾਲਿਆਂ ਨੇ ਚੁਕਾਤਾ ਉਹਨਾਂ ਦਾ 1 ਮਿਲੀਅਨ, ਉਹ ਪੈਕ ਵੀ ਨਹੀਂ ਖੋਲ੍ਹਣ ਦਿੱਤਾ। ਉਹਨਾਂ ਨੇ ਕਿਹਾ ਫਰਾਡ ਪਾਣੀ ਦੀਆਂ ਬੋਤਲਾਂ 'ਚੋਂ ਤੁਸੀਂ ਪਾਣੀ ਭਰ ਕੇ ਭੇਜ ਦਿੱਤਾ, ਅਸੀਂ ਜੌਨਸਨ ਐਂਡ ਜੌਨਸਨ ਵਾਲੀ ਵਰਤਾਂਗੇ ਔਰ ਉਹਨਾਂ ਨੇ ਬਿਲਕੁਲ ਕੈਂਸਲ ਕਰ ਦਿੱਤਾ। ਔਰ ਇਹ ਇਕਨੋਮਿਕ ਟਾਈਮਜ਼ ਨੇ ਇਸ ਨੂੰ ਰਿਪੋਰਟ ਕੀਤਾ। ਹੁਣ ਕਿਉਂਕਿ ਜਦੋਂ ਤੁਸੀਂ ਝੂਠ ਬੋਲਦੇ ਹੋ ਇਸ ਯਕੀਨ ਦੇ ਵਿੱਚ ਕਿ ਜਿੰਨਾ ਵੱਡਾ ਝੂਠ ਦੁਨੀਆ ਯਕੀਨ ਕਰੇਗੀ, ਫਿਰ ਇੱਕ ਸਟੇਜ ਆ ਜਾਂਦੀ ਹੈ ਕਿ ਤੁਸੀਂ ਖੁਦ ਵੀ ਉਸ ਝੂਠ ਦੇ ਉੱਤੇ ਯਕੀਨ ਕਰਨ ਲੱਗ ਜਾਂਦੇ ਹੋ। ਇਹ ਫਿਰ ਉਸ ਦੀ ਫਲਿੱਪ ਸਾਈਡ ਹੁੰਦੀ ਹੈ ਕਿ ਤੁਹਾਨੂੰ ਲੱਗਣ ਲੱਗ ਜਾਂਦਾ ਹੈ। ਬਹੁਤ ਵਾਰ ਇਹ ਜਿਹੜੇ ਜਾਲੀ ਕਿਸਮ ਦੇ ਬਾਬੇ ਜਾਂ ਪੀਰ ਜਾਂ ਜਿਨ੍ਹਾਂ ਨੂੰ ਉਹਨਾਂ ਦਾ ਇੱਕ ਚੇਲਾ ਬਲੌਕ ਜਿਹੜਾ ਹੈ ਉਹ ਪ੍ਰਮੋਟ ਕਰਦਾ ਹੈ ਕਿ ਜੀ ਦੇਖੋ ਬਾਬਾ ਜੀ ਜਿਹਦੇ ਹੱਥ ਲਾ ਦੇਣ ਸਿਰ 'ਤੇ ਉਹਦਾ ਕੰਮ ਹੋ ਜਾਂਦਾ ਹੈ, ਜਿਹਨੂੰ ਵੱਟਾ ਮਾਰ ਦੇਣ ਉਹਦਾ ਵੀ ਹੋ ਜਾਂਦਾ ਹੈ। ਔਰ ਕੁਛ ਲੋਕ ਜਿਹੜੇ ਨੇ, ਕਿਉਂਕਿ ਜਿਹਨੂੰ ਅਸੀਂ ਪਲੈਸੀਬੋ ਇਫੈਕਟ ਅੱਜ ਕਿਹਾ ਜਾਂਦਾ ਹੈ, ਬਹੁਤ ਵਾਰ ਉਹਦੇ ਥੱਲੇ ਜਦੋਂ ਕੁਛ ਇਸ ਕਿਸਮ ਦਾ ਉਹ ਫਿਰ ਖੁਦ ਵੀ ਯਕੀਨ ਕਰਨ ਲੱਗ ਜਾਂਦਾ ਵੀ ਮੈਂ ਕਰਾਮਾਤੀ ਹਾਂ, ਵੀ ਮੇਰੇ 'ਚ ਬਹੁਤ ਮਿਰੈਕਲਸ ਨੇ। ਔਰ ਦੂਸਰਾ ਉਦੋਂ ਕਿ ਫਿਰ ਉਹ ਕਾਬੂ ਆ ਜਾਂਦਾ ਕਿਤੇ ਇਸ ਕਿਸਮ ਦਾ ਫਰਾਡ ਕਰਦੇ। ਹੁਣ ਇਹਨਾਂ ਨੇ ਕਿਵੇਂ ਲਗਭਗ 4000 ਸਾਲ ਤੋਂ ਲੋਕਾਈ ਨੂੰ ਉੱਲੂ ਬਣਾਇਆ ਬ੍ਰਾਹਮਣਵਾਦ। ਜ਼ਾਹਰ ਹੈ ਕਿ ਲੋਕਾਂ ਤੋਂ ਐਜੂਕੇਸ਼ਨ ਖੋਹ ਲਈ, ਜ਼ਾਤ ਪਾਤੀ ਸਿਸਟਮ ਦੇ ਥੱਲੇ ਬ੍ਰਾਹਮਣ ਆਪ ਟੌਪ ਲੈਡਰ 'ਤੇ ਬਹਿ ਗਿਆ ਔਰ ਵਿੱਦਿਆ ਦੇਣ ਔਰ ਵਿੱਦਿਆ ਲੈਣ ਦਾ ਹਕੂਕ ਆਪਣੇ ਕੋਲ ਰੱਖ ਲਿਆ। ਵਾਸਟ ਮੈਜੋਰਿਟੀ ਜਿਨ੍ਹਾਂ ਨੂੰ ਸ਼ੂਦਰ ਜਾਂ ਔਰਤ ਰੂਪ 'ਚ ਸੀ, ਉਹਨਾਂ ਬਾਰੇ ਤਾਂ ਇਹ ਫਰਮਾਨ ਕੱਢ ਦਿੱਤਾ ਕਿ ਭਾਈ ਜੇ ਇੱਕ ਸ਼ੂਦਰ ਦੇ ਕੰਨ 'ਚ ਵੇਦ ਦਾ ਮੰਤਰ ਪੈ ਜਾਏ ਜਾਂ ਉਹ ਐਜੂਕੇਸ਼ਨ ਲੈਣ ਦੀ ਵੀ ਕੋਸ਼ਿਸ਼ ਕਰੇ ਤੇ ਸਿੱਕਾ ਪਿਘਲਾ ਕੇ ਉਹਦੇ ਕੰਨ 'ਚ ਪਾ ਦਿਓ। ਤੇ ਜੇ ਕਿਸੇ ਨੇ ਜਾਲੀ ਉਸ ਦਾ ਇੱਕ ਮੂਰਤ ਬਣਾ ਕੇ ਕਿਸੇ ਏਕਲਵਯ ਵਰਗੇ ਇੱਕ ਦਲਿਤ ਬੱਚੇ ਨੇ ਤੀਰਅੰਦਾਜ਼ੀ 'ਚ ਜਿਹੜੀ ਆ ਉਹ ਡੈਕਸਟੈਰਿਟੀ ਜਾਂ ਪ੍ਰਵੀਣਤਾ ਵੀ ਹਾਸਲ ਕੀਤੀ, ਐਕਸਪਰਟ ਹੋਇਆ, ਤੇ ਜਦੋਂ ਉਹਦੇ ਜਿਹਦੀ ਮੂਰਤੀ ਬਣਾਈ, ਕਿਉਂਕਿ ਦਰੋਣਾਚਾਰੀਆ ਉਸ ਜ਼ਮਾਨੇ ਦਾ ਵੱਡਾ ਜਿਹੜਾ ਗੁਰੂ ਸੀ ਤੀਰਅੰਦਾਜ਼ੀ ਸਿਖਾਉਣ ਵਾਲਾ, ਜਿਹਦਾ ਚੇਲਾ ਅਰਜਨ ਸੀ, ਔਰ ਉਹਨੇ ਜਦੋਂ ਇੱਕ ਜੰਗਲ 'ਚੋਂ ਗੁਜ਼ਰਦਿਆਂ ਉਹਦਾ ਕੁੱਤਾ ਭੌਂਕ ਰਿਹਾ, ਉਹ ਆਪਣੇ ਧਿਆਨ 'ਚ ਕਰ ਰਿਹਾ ਔਰ ਉਹਨੇ 4-5 ਤੀਰ ਮਾਰ ਕੇ ਕੁੱਤੇ ਦਾ ਮੂੰਹ ਸੀ ਦਿੱਤਾ। ਤੇ ਕੁੱਤਾ ਜਦੋਂ ਪਹੁੰਚਦਾ ਹੈ ਤੇ ਉਹ ਕਹਿੰਦਾ ਵੀ ਇਸ ਡੈਕਸਟੈਰਿਟੀ ਨਾਲ ਕੌਣ ਹੋ ਸਕਦਾ, ਔਰ ਉਹ ਆ ਕੇ ਉਹਨੂੰ ਦੇਖਦਾ ਔਰ ਉਹ ਦੇਖਦਾ ਕਿ ਭਾਈ ਇਹ ਇੱਕ ਸ਼ੂਦਰਾਂ ਦਾ ਮੁੰਡਾ ਇੱਕ ਆਦੀਵਾਸੀਆਂ ਦਾ ਲੱਗਾ। ਉਹਨਾਂ ਨੂੰ ਸਵਾਲ ਜਵਾਬ ਕਰਦਾ ਕਿ ਵੀ ਤੂੰ ਕੌਣ ਹੈ? ਉਹ ਕਹਿੰਦਾ ਜੀ ਮੈਨੂੰ, ਕਿਉਂਕਿ ਮੈਂ ਤਾਂ ਵਿੱਦਿਆ ਤਾਂ ਲੈ ਹੀ ਨਹੀਂ ਸਕਦਾ, ਬ੍ਰਾਹਮਣ ਤੁਸੀਂ ਹੋ ਔਰ ਤੁਸੀਂ ਸਭ ਤੋਂ ਵੱਡੇ ਹੋ, ਮੈਂ ਇੰਨਾ ਕੀਤਾ ਵੀ ਤੁਹਾਡਾ ਇੱਕ ਮੂਰਤੀ ਬਣਾ ਕੇ ਮੈਂ ਇਸ ਅੱਗੇ ਸਿਰ ਝੁਕਾ ਦਿੰਦਾ ਔਰ ਮੈਂ ਪ੍ਰੈਕਟਿਸ ਕਰਦਾ। ਉਹ ਕਹਿੰਦਾ ਅੱਛਾ ਤੂੰ ਮੈਨੂੰ ਗੁਰੂ ਧਾਰ ਲਿਆ ਪਰ ਤੂੰ ਗੁਰੂ ਦਕਸ਼ਣਾ ਤਾਂ ਦਿੱਤੀ ਨਹੀਂ। ਉਹ ਕਹਿੰਦਾ ਜੀ ਹੁਕਮ ਕਰੋ, ਉਦੋਂ ਨਹੀਂ ਹੁਣ ਲੈ ਲਓ, ਮੈਨੂੰ ਤਾਂ ਤੁਸੀਂ, ਮੈਂ ਤੁਹਾਡੇ ਨੇੜੇ ਹੀ, ਤੁਹਾਡਾ ਮੇਰਾ ਤਾਂ ਪਰਛਾਵਾਂ ਤੁਹਾਨੂੰ ਭਿੱਟ ਦਿੰਦਾ ਤੇ ਮੈਂ ਕਿੱਦੋਂ ਦੇਣਾ ਸੀ? ਉਹਨੇ ਕਿਹਾ ਵੀ ਤੂੰ ਆਪਣੇ ਸੱਜੇ ਹੱਥ ਦਾ ਅੰਗੂਠਾ ਮੈਨੂੰ ਦੇ ਦੇ, ਔਰ ਉਹਨੇ ਮਾਰਿਆ, ਛੁਰਾ ਕੱਢ ਕੇ ਉਹਨੂੰ ਦੇ ਦਿੱਤਾ। ਮਤਲਬ ਇਹ ਸੀ ਕਿ ਉਹ ਮੁੜ ਕੇ ਤੀਰ ਨਹੀਂ ਸੀ ਚਲਾ ਸਕਦਾ। ਹੁਣ ਇੱਕ ਪਾਸੇ ਜਿੱਥੇ ਇਸ ਕਿਸਮ ਦਾ ਵਰਤਾਰਾ ਰਿਹਾ ਹੋਏ, ਲੋਕਾਂ 'ਚ ਗਿਆਨ ਕਿੱਥੋਂ ਆਉਣਾ ਸੀ? ਉਹਨਾਂ ਨੂੰ ਤਾਂ ਉਹਨਾਂ ਨੇ ਫਿਰ ਜੇ ਉਹਨਾਂ ਨੇ ਕਿਹਾ ਕਿ ਜੀ ਗਾਂ ਦਾ ਗੋਹਾ, ਗਾਂ ਦਾ ਮੂਤਰ, ਇਹ ਜਿਹੜਾ ਉਹਨਾਂ ਨੇ ਪੰਚ ਗਵਿਆ ਜਿਹਨੂੰ ਬਣਾਈਆਂ ਚੀਜ਼ਾਂ ਕਿ ਜੀ ਇਹਦੇ 'ਚ ਸਾਰਾ ਹੀ ਹੈ, ਉਹਨਾਂ ਨੇ ਕਿਹਾ ਠੀਕ ਹੈ। ਜਿਹੜੀ ਸਾਲ 'ਚ ਆਓ ਇੰਨੀ ਵਾਰੀ ਗੰਗਾ 'ਚ
ਗੰਗਾ, ਜਮਨਾ, ਸਰਸਵਤੀ ਪਵਿੱਤਰ, ਤੁਹਾਡੇ ਪਾਪ ਸਾਰੇ ਧੁੱਪ ਜਾਣਗੇ। ਨਦੀਆਂ ਦੇ ਕੰਢੇ ਤੇ ਆਪ ਬੈਠੇ ਹੋਏ ਨੇ ਬਿਲਕੁਲ ਭੇਟਾ ਲੈਣ ਦੇ ਲਈ ਕਿ ਤੁਸੀਂ ਨਹਾਓਗੇ ਤਾਂ ਨਹਾਉਣ ਤੋਂ ਪਹਿਲਾਂ ਉਹਦੇ 'ਚ ਗੰਗਾ ਪ੍ਰਵੇਸ਼ ਤੋਂ ਪਹਿਲਾਂ ਪੰਡਤ ਜੀ ਨੂੰ ਦਕਸ਼ਣਾ ਦਿਓਗੇ, ਉਹਨਾਂ ਦਾ ਆਸ਼ੀਰਵਾਦ ਲਓਗੇ। ਜੇ ਜੰਮ ਪਏ ਤਾਂ ਪੰਡਤ, ਜੇ ਸਾਰੀ ਜ਼ਿੰਦਗੀ ਨਦੀਆਂ ਦਰਿਆਵਾਂ ਦੇ ਕੰਢੇ ਉਹ ਬੈਠੇ ਨੇ, ਮਰਨ ਵੇਲੇ ਵੀ ਉਹ, ਤੁਹਾਡੀ ਤਾਂ ਉਹ ਤੋਂ ਜਾਨ ਛੁੱਟ ਹੀ ਨਹੀਂ ਸਕਦੀ। ਹੁਣ ਉਹਦਾ ਨਤੀਜਾ ਕੀ ਹੋਇਆ ਓਵਰ ਏ ਪੀਰੀਅਡ ਆਫ ਟਾਈਮ, ਜਦੋਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਅੱਜ ਜਿਹਦੇ ਲਈ ਲਫ਼ਜ਼ ਜਿਹੜੀ ਆ ਉਹ ਪ੍ਰੋਗਰਾਮਿੰਗ ਇਸਤੇਮਾਲ ਕੀਤਾ ਜਾਂਦਾ, ਬ੍ਰੇਨ ਵੀ ਪ੍ਰੋਗਰਾਮਡ ਹੁੰਦੇ ਨੇ। ਹੁਣ ਇਹ ਮੀਡੀਆ ਦਾ ਕੀ ਰੋਲ ਹੈ, ਸੋਸ਼ਲ ਮੀਡੀਆ 'ਤੇ ਕਿਉਂ ਲੋਕ ਬਿਠਾਏ ਹੋਏ ਨੇ, ਕਿਉਂ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਥਰੋ ਕੀਤੀ, ਇਹਦਾ ਅਸਰ ਹੁੰਦਾ ਹੈ। ਜਿਹੜੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ। ਔਰ ਇਸ ਸਾਰੇ 'ਚੋਂ ਇਹ 3,500 4,000 ਸਾਲ ਤੋਂ ਲੋਕਾਂ ਨੂੰ ਝੂਠ ਇਹਨਾਂ ਨੇ ਵੇਚਿਆ, ਪਰੋਸਿਆ, ਹਰ ਜਿਹੜਾ ਉਹਨਾਂ ਨੂੰ, ਔਰ ਉਹਨਾਂ ਨੂੰ ਇਹ ਸਾਬਤ ਕੀਤਾ ਕਿ ਬ੍ਰਾਹਮਣ ਸੁਪਰੀਮ ਹੈ, ਬ੍ਰਾਹਮਣ ਦੇਵਤਾ ਹੈ। ਔਰ ਤੁਸੀਂ ਆਪਣੀ ਇਵਨ ਜ਼ਬਾਨ 'ਚ ਵੀ ਦੇਖੋਗੇ, ਕੋਈ ਕਹੇਗਾ ਜੀ ਮੈਂ ਇਹ ਕੰਮ ਕਰ ਲਾਂ, ਉਹ ਕਹੇ ਜੀ ਪਾਂਧਾ ਨਾ ਪੁੱਛ, ਕਿਉਂਕਿ ਹਰ ਗੱਲ ਲਈ ਪਾਂਧੇ ਨੂੰ ਪੁੱਛਣਾ, ਪੰਡਤ ਕੋਲ ਜਾਣਾ। ਫਿਰ ਇਕੱਲਾ ਪੰਡਤ ਨਹੀਂ, ਉਹਨੇ ਅੱਗੋਂ ਵੱਡੇ ਰੱਖੀਆਂ ਨੇ ਆਪਣੇ ਜੋਤਿਸ਼ ਵਿਦਿਆ ਦੇ ਨਾਂ ਥੱਲੇ, ਉਹ ਤੁਹਾਨੂੰ ਦੱਸੇਗਾ ਕਿ ਕਿਹੜਾ ਮਹੂਰਤ ਸ਼ੁਭ ਹੈ, ਕਿਹੜਾ ਨਹੀਂ ਹੈ। ਜੇ ਨਿਆਣਾ ਜੰਮ ਪਿਆ, ਫਿਰ ਤੁਸੀਂ ਪੰਡਤ ਕੋਲ ਗਏ, ਉਹ ਟਿਪੜਾ ਬਣਾ ਕੇ ਦੱਸ ਰਿਹਾ ਕਿ ਜੀ ਆਪ ਭਾਵੇਂ ਉਹ ਭੁੱਖਾ ਮਰ ਰਿਹਾ ਹੋਏ, ਉਹ ਦੱਸ ਰਿਹਾ ਜੀ ਪੁੱਤਰ ਤੇਰਾ ਬਾਦਸ਼ਾਹ ਬਣੇਗਾ, ਇਹ ਹੋਏਗਾ, ਉਹ। ਹੁਣ ਯਾਨੀ ਸਾਰੀ ਜ਼ਿੰਦਗੀ ਉਸ ਝੂਠ ਵੈਬ ਆਫ ਲਾਈਜ਼ ਜਿਹੜੀਆਂ ਇਹਨਾਂ ਨੇ ਕ੍ਰੀਏਟ ਕੀਤੀਆਂ, ਉਹਦੇ ਦੁਆਲੇ ਘੁੰਮੀ ਹੋਈ ਹੈ। ਹੁਣ ਜਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆ ਗਈ 2014 'ਚ, ਹੁਣ ਇਹ ਸਾਰੇ ਗਪੌੜ ਉਹਨਾਂ ਨੇ ਗਾਂ ਨੂੰ ਲੈ ਕੇ, ਗਾਂ ਦੇ ਗੋਹੇ 'ਚ ਕੀ ਹੈ, ਗਾਂ ਦੇ ਮੂਤਰ 'ਚ ਕੀ ਹੈ, ਇਹ ਮਾਰੇ ਹੋਏ ਨੇ ਆਲਰੇਡੀ। ਹੁਣ ਕਿਉਂਕਿ ਇਹਨਾਂ ਨੇ ਬੈਕ ਟੂ ਉਹ ਬ੍ਰਾਹਮਣਵਾਦੀ ਸਿਸਟਮ ਮੰਨੂ ਦਾ ਐਸਟੈਬਲਿਸ਼ ਕਰਨਾ ਹੈ, ਹੁਣ ਉਹਨੂੰ ਪ੍ਰੂਵ ਕਰਨ ਦੇ ਲਈ ਕਿ ਜੀ ਇਹ ਤਾਂ ਸਾਇੰਟੀਫਿਕਲੀ ਵੀ ਹੈ ਜੀ, ਦੇਖੋ ਉਹਨਾਂ ਨੇ ਇੱਕ ਪੂਰਾ ਕਮਿਸ਼ਨ ਬਿਠਾ ਦਿੱਤਾ ਸੀ ਕਿ ਗਾਂ ਦੇ ਮੂਤਰ ਦੇ ਵਿੱਚ ਗੋਲਡ ਹੁੰਦਾ ਹੈ, ਇਸੇ ਲਈ ਪੀਲੇ ਰੰਗ ਦਾ ਹੁੰਦਾ ਉਹ, ਅਤੇ ਪੀਲਾ ਗੋਲਡ ਹੈ ਕਿ ਉਹਦੇ 'ਚੋਂ ਗੋਲਡ ਕੱਢੋ। ਅਸੀਂ ਇਹ ਤਾਂ ਕਹਾਵਤ ਸੁਣੀ ਹੈ ਕਿ ਵੀ ਫਲਾਂ ਕੀ ਹੈ, ਕਹਿੰਦੇ ਜੀ ਉਹਦਾ ਵੀ ਕੀ ਹੈ, ਮੂੰਹ 'ਚੋਂ ਮੱਛੀਆਂ ਵੱਢਦਾ। ਲੇਕਿਨ ਗਾਂ ਦੇ ਮੂਤਰ 'ਚੋਂ ਗੋਲਡ ਲੱਭਣ ਦੀ ਸਾਇੰਟੀਫਿਕ ਰਿਸਰਚ ਦੇ ਨਾਂ ਥੱਲੇ ਐਸਟੈਬਲਿਸ਼ ਕਰਨਾ ਇਹ ਛੋਟੀ ਗੱਲ ਨਹੀਂ ਹੈ। ਫਿਰ ਅਸੀਂ ਦੇਖਦੇ ਹਾਂ ਕਿ ਹਰ ਉਹ ਚੀਜ਼ ਉਹਨੂੰ ਜਿਹੜਾ ਉਹਨਾਂ ਨੇ ਜੋੜਿਆ ਹੋਇਆ ਉਸ ਕਰਾਮਾਤ ਦੇ ਨਾਲ। ਪਰ ਇਹ ਸਿਰਫ ਹੁਣ ਕਿਸੇ ਮੰਦਰ 'ਚ ਬੈਠਾ ਪੰਡਤ ਜਾਂ ਕਿਸੇ ਦੁਕਾਨ 'ਤੇ ਬੈਠਾ ਜੋਤਸ਼ੀ ਜਾਂ ਅੱਜ ਕੱਲ੍ਹ ਕੰਪਿਊਟਰ 'ਤੇ ਬੈਠੇ ਹੋਰੋਸਕੋਪ ਲਿਖਣ ਵਾਲੇ ਜਾਂ ਕਿਸੇ ਹੋਰ ਦਾ ਨਹੀਂ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਦੇ ਆਇਨ ਦੇ ਵਿੱਚ, ਕਨਸਟੀਟਿਊਸ਼ਨ 'ਚ ਜਿਹੜੀ ਐਜੂਕੇਸ਼ਨ ਹੈ ਉਹ ਸਟੇਟ ਸਬਜੈਕਟ ਹੈ, ਪਰ ਜਿਹੜੀਆਂ ਯੂਨੀਵਰਸਿਟੀਆਂ ਬਣਦੀਆਂ ਨੇ ਉਹਨਾਂ ਦਾ ਜਿਹੜਾ, ਜਿਵੇਂ ਹੁਣ ਗਵਰਨਰ ਹੈ ਉਸ ਸਟੇਟ ਦਾ, ਉਹ ਚਾਂਸਲਰ ਹੁੰਦਾ ਉਸ ਯੂਨੀਵਰਸਿਟੀ ਦਾ। ਵਾਈਸ ਚਾਂਸਲਰ ਨੋਮੀਨੇਟ ਗਵਰਨਮੈਂਟ, ਸਟੇਟ ਗਵਰਨਮੈਂਟ ਕਰਦੀ ਹੈ, ਪਰ ਪਰਮਿਸ਼ਨ ਬਹੁਤ ਵਾਰੀ ਚਾਂਸਲਰ ਰੋਕ ਲੈਂਦਾ ਹੈ ਜਾਂ ਉਹਦੇ ਕੋਲ ਹੁੰਦਾ। ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਕਿਉਂਕਿ ਫੈਡਰਲ ਗਵਰਨਮੈਂਟ ਕੋਲ ਵੱਡਾ ਬਜਟ ਹੈ, ਔਰ ਹੌਲੀ ਉਹਨਾਂ ਨੇ ਸੈਂਟਰਲ ਯੂਨੀਵਰਸਿਟੀਆਂ ਬਣਾਉਣ ਦੀ ਸਕੀਮ ਸ਼ੁਰੂ ਕੀਤੀ। ਆਮ ਯੂਨੀਵਰਸਿਟੀਆਂ ਦਾ ਪਹਿਲਾਂ ਹੀ ਗ੍ਰਾਂਟਸ ਕਮਿਸ਼ਨ ਥੱਲੇ ਸੀ, ਉਹਨਾਂ ਦੇ ਇੱਕ ਸਿਲੇਬਸ ਬਣਾਉਣ ਦੀ ਗੱਲ ਕੀਤੀ। ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਕਹਿਣ ਨੂੰ ਸਟੇਟਾਂ ਕੋਲ ਹੈ, ਪਰ ਉਸ ਦਾ ਕੰਟਰੋਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੋਲ ਹੈ, ਕਿਉਂਕਿ ਸੈਂਟਰ ਬਜਟ ਦੇ ਵਿੱਚ ਉਹਦੇ ਕੋਲ ਪੈਸੇ ਨੇ। ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਜਦੋਂ ਪਹਿਲੀ ਹਕੂਮਤ ਇਹਨਾਂ ਦੀ ਬਣੀ ਔਰ ਮੁਰਲੀ ਮਨੋਹਰ ਜੋਸ਼ੀ ਹਿਊਮਨ ਡਿਵੈਲਪਮੈਂਟ ਮਿਨਿਸਟਰ ਸੀ, ਤਾਂ ਉਦੋਂ ਈਵਨ ਯੂਨੀਵਰਸਿਟੀਆਂ ਦੇ ਵਿੱਚ 2 ਸਬਜੈਕਟ ਐਜ਼ ਏ ਸਬਜੈਕਟ ਇੰਟਰੋਡਿਊਸ ਕੀਤੇ ਗਏ। ਇੱਕ ਸੀ ਵੇਦ ਮੰਤਰਾਂ ਦਾ ਉਚਾਰਨ ਕਿ ਜੀ ਜੇ ਤੁਸੀਂ ਸਾਰੇ ਹਿੰਦੂ ਰੀਤੀ ਰਿਵਾਜ ਕਰਨੇ ਨੇ, ਬ੍ਰਾਹਮਣ ਚਾਹੀਦੇ ਨੇ, ਔਰ ਉਹ ਐਜ਼ ਏ ਸਬਜੈਕਟ ਹੋਏ। ਔਰ ਦੂਸਰਾ ਉਹਦੇ ਨਾਲ ਸੀ ਜੋਤਿਸ਼ ਵਿਦਿਆ। ਹੁਣ ਇਹ ਜਿਹੜੇ ਨੇ ਸਟੇਟ ਸਬਜੈਕਟ ਨੇ। ਹੁਣ ਜਦੋਂ ਮੋਦੀ 2014 'ਚ ਆਈ ਹਕੂਮਤ, ਹੁਣ ਅੱਗੇ ਜਾ ਕੇ ਉਹਨਾਂ ਨੇ ਇਹ ਸਾਰੇ ਪ੍ਰੋਜੈਕਟ ਨੂੰ, ਗਾਂ ਨੂੰ ਕਾਮਧੇਨੂ ਵੀ ਕਹਿੰਦੇ ਨੇ, ਔਰ ਕਾਮਧੇਨੂ ਆਯੋਗ ਬਣਾ ਦਿੱਤਾ, ਉਹਦੇ ਲਈ ਮਿਲੀਅਨਸ ਆਫ ਡਾਲਰਸ ਦਾ ਬਜਟ ਰੱਖ ਦਿੱਤਾ ਹੈ, ਔਰ ਉਹ ਨਾਲ ਅਟੈਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ। ਹੁਣ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਗਾਂ ਦੇ ਮੂਤਰ 'ਚ, ਗਾਂ ਦੇ ਗੋਹੇ 'ਚ ਕਿੰਨੀ ਤਾਕਤ ਹੈ। ਔਰ ਮੈਂ ਖਬਰ ਹੁਣ ਐਸਾ ਹੀ ਪੜ੍ਹਨ ਲੱਗਾ, ਜਿਹੜੀ ਇਹਨਾਂ ਦੇ ਹੀ ਪ੍ਰੋਮਿਨੈਂਟ ਅਖਬਾਰ ਦਾ ਹਿੰਦੂ, ਜਿਹੜੀ ਮੈਡਰਾਸ 'ਚੋਂ ਛਪਦੀ ਹੈ, ਉਹਨੇ ਦਿੱਤੀ ਹੈ
University Grants Commission asks universities to encourage students to write cow science examination. ਹੁਣ ਪਹਿਲਾਂ ਤਾਂ ਇਹਨੂੰ ਕਾਊ ਸਾਇੰਸ ਬਣਾ ਦਿੱਤਾ, ਗਾਂ ਦਾ ਵਿਗਿਆਨ ਉਹਨਾਂ ਨੇ। ਔਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਨੂੰ ਲਿਖਿਆ, ਭਾਰਤ ਭਰ ਦੀਆਂ, ਕਿਉਂਕਿ ਉਹਨਾਂ ਦੇ ਥੱਲੇ ਨੇ, ਕਿ ਵੀ ਤੁਸੀਂ ਸਟੂਡੈਂਟਸ ਨੂੰ ਇਨਕਰੇਜ ਕਰੋ ਕਿ ਉਹ ਕਾਊ ਸਾਇੰਸ ਦੇ ਉੱਤੇ ਵੀ ਜਿਹੜਾ ਉਹ ਐਗਜ਼ਾਮ ਲੈਣ। ਔਰ ਤਮਿਲ ਮਲਿਆਲਮ ਸਟੱਡੀ ਮਟੀਰੀਅਲ ਇਨਕਲੂਡਸ ਕਲੇਮਸ ਦੈਟ ਕਾਊ ਡੰਗ ਪ੍ਰੋਟੈਕਟਸ ਫਰੋਮ ਨਿਊਕਲੀਅਰ ਰੇਡੀਏਸ਼ਨ, ਸਲੌਟਰ ਕਾਜ਼ਸ ਕੁਏਕਸ। ਹੁਣ ਉਹਨਾਂ ਨੇ ਜਿਹੜੇ ਸਿਲੇਬਸ ਭੇਜਿਆ ਇਸ ਕਾਊ ਸਾਇੰਸ ਦਾ, ਔਰ ਰੀਜਨਲ ਲੈਂਗੁਏਜਸ 'ਚ ਵੀ ਭੇਜਿਆ, ਜਿਨ੍ਹਾਂ 'ਚ ਤਮਿਲ ਹੈ, ਮਲਿਆਲਮ ਹੈ, ਜ਼ਾਹਰ ਹੈ ਪੰਜਾਬੀ 'ਚ ਵੀ ਭੇਜਿਆ ਹੋਏਗਾ, ਉਹਦੇ 'ਚ ਉਹਨਾਂ ਨੇ ਕਲੇਮ ਕੀਤਾ the University Grants Commission has written to all vice chancellors asking them to encourage students in their universities and affiliated colleges to write the central government's indigenous cow science examination later this month। ਇਹ ਅੱਜ ਦੀ ਖਬਰ ਹੈ ਕਿ ਇਸ ਮਹੀਨੇ ਦੇ ਅਖੀਰ 'ਚ ਉਹ ਕਾਊ ਸਾਇੰਸ ਐਗਜ਼ਾਮ ਲੈਣ। ਹੁਣ ਉਹਦੇ 'ਚ ਕੀ ਹੈ? The study material for examination includes claims that cow dung is used as protection against radiation in nuclear centers in India and Russia। ਉਹਦੇ 'ਚ ਇੱਕ ਸਿਲੇਬਸ ਉਹਨਾਂ ਨੇ ਲਿਖਿਆ ਕਿ ਜਿਹੜਾ ਗਾਂ ਦਾ ਗੋਹਾ ਹੈ, ਇਹ ਜਿੰਨੇ ਨਿਊਕਲੀਅਰ ਸੈਂਟਰ ਨੇ ਉਹਨਾਂ ਦੇ ਵਿੱਚ, ਔਰ ਰਸ਼ੀਆ ਵੀ ਵਿੱਚ ਜੋੜ ਦਿੱਤਾ। ਰਸ਼ੀਆ ਵਾਲਿਆਂ ਨੂੰ ਪਤਾ ਲੱਗਾ, ਉਹਨਾਂ ਨੇ ਸੂਹ ਕਰ ਦੇਣਾ ਕਿ ਵੀ ਉਹਨਾਂ 'ਚ ਜਾਂ ਤਾਂ ਇਹਨਾਂ ਨੇ ਗੋਹਾ ਪੱਥਣ ਵਾਲੀਆਂ ਭੇਜੀਆਂ ਬੀਬੀਆਂ ਜਿਹੜੀਆਂ ਉੱਥੇ ਰਸ਼ੀਆ 'ਤੇ ਜਾ ਕੇ ਗੋਹਾ ਪੱਥਦੀਆਂ, ਨਹੀਂ ਤਾਂ ਲਾਣਾ ਕਿਵੇਂ? ਗਾਂ ਤਾਂ ਉੱਪਰ ਚੜ੍ਹ ਕੇ ਉੱਥੇ ਹੱਗਣੋਂ ਰਹੀ ਜਿਹੜੀ ਕਿ ਉਹਨਾਂ ਦੇ ਨਿਊਕਲੀਅਰ ਸੈਂਟਰ 'ਤੇ ਚੜ੍ਹ ਜਾਏ। ਹੁਣ ਇਹ ਕਹਿ ਰਹੇ ਨੇ ਦੈਟ ਕਲੇਮਸ ਕਾਊ ਡੰਗ ਇਜ਼ ਯੂਜ਼ਡ ਐਜ਼ ਪ੍ਰੋਟੈਕਸ਼ਨ ਅਗੇਂਸਟ ਰੇਡੀਏਸ਼ਨ, ਕਿ ਭਾਈ ਇਹ ਨਿਊਕਲੀਅਰ ਸੈਂਟਰਸ ਦੇ ਬਾਹਰ ਇਹ ਗਾਂ ਦਾ ਗੋਹਾ ਕੀਤਾ ਹੋਇਆ ਤਾਂ ਕਿ ਪ੍ਰੋਟੈਕਸ਼ਨ ਰਹੇ। ਰਸ਼ੀਆ 'ਚ ਵੀ ਕੀਤਾ। ਐਂਡ ਪ੍ਰੋਟੈਕਟਡ ਭੋਪਾਲ ਰੈਜ਼ੀਡੈਂਟਸ ਫਰੋਮ ਦਾ ਗੈਸ ਲੀਕ, ਕਿ ਜਦੋਂ ਭੋਪਾਲ ਦੇ ਵਿੱਚ ਗੈਸ ਲੀਕ ਹੋਈ ਨਵੰਬਰ ਦੇ ਵਿੱਚ, ਜਿਹਦੇ ਹਜ਼ਾਰਾਂ ਲੋਕ ਮਰ ਗਏ, ਹਜ਼ਾਰਾਂ ਅਜੇ ਵੀ ਵਿਚਾਰੇ ਜਿਹੜੇ ਨੇ ਉਹ ਜੈਨੇਟਿਕਲ ਡਿਫੈਕਟ ਤੋਂ ਕਹਿੰਦੇ ਜੀ ਉੱਥੇ ਉਹਨਾਂ ਦੀ ਬਚਾਅ ਹੋ ਗਿਆ, ਕਿਉਂਕਿ ਉਹਨਾਂ ਨੇ ਉਹ ਗੋਬਰ ਦੀਆਂ ਉਹਨਾਂ ਦੀਆਂ ਝੌਂਪੜੀਆਂ ਸੀ। ਫਿਰ ਉਹ ਕਹਿੰਦੇ ਨੇ it claims a link between cow slaughter and earthquakes and posits that Jersey cows are lazy and give poor quality milk, while indigenous cow milk is yellow because it has traces of gold। ਉਹਨਾਂ ਨੇ ਕਿਹਾ ਵੀ ਇਹ ਵੀ ਇਹ ਕਾਊ ਸਾਇੰਸ ਪ੍ਰੂਵ ਕਰ ਰਹੇ ਨੇ ਕਿ ਜਿਹੜਾ ਗਊਆਂ ਮਾਰਨਾ, ਕਾਊ ਸਲੌਟਰਿੰਗ ਹੈ, ਇਹਦੇ ਕਰਕੇ ਭੁਚਾਲ ਆਉਂਦੇ ਨੇ, ਅਰਥਕੁਏਕ ਜਿਹੜੇ ਜ਼ਲਜ਼ਲੇ ਆਉਂਦੇ ਨੇ। ਜੇ ਗਊ ਵੱਧ ਖਤਮ ਹੋ ਜਾਏ ਇਸ ਧਰਤੀ ਦੇ ਉੱਤੇ, ਜ਼ਲਜ਼ਲੇ ਬੰਦ ਹੋ ਜਾਣਗੇ। ਫਿਰ ਉਹਨਾਂ ਨੇ ਕਿਹਾ ਵੀ ਇਹ ਗਾਂ ਇਕੱਲੀ ਜਿਹੜੀ ਹੈ, ਇਹ ਗਾਂ ਹੀ ਨਹੀਂ ਹੈ ਪਾਏ, ਸਿਰਫ ਸਾਡੀ ਗਾਂ ਹੈ ਇੰਡੀਜਨਸ, ਕਿਉਂਕਿ ਇਹਦੇ ਦੁੱਧ ਦੇ ਵਿੱਚ ਜਿਹੜਾ ਇਹਦੇ ਉਹ ਟ੍ਰੇਸਿਸ ਆਫ ਗੋਲਡ ਹੁੰਦੇ ਨੇ, ਇਹਦੇ ਯੂਰਿਨ 'ਚ ਕਾਊ ਮਿਲਕ। ਔਰ ਇਹ ਉਹਦਾ ਜਿਹੜੀ ਇਹ ਜਰਸੀ ਗਾਵਾਂ ਨੇ ਜਿਹੜੀਆਂ ਜ਼ਾਹਰ ਹੈ ਬਾਹਰਲੀਆਂ, ਇਹਨਾਂ ਦੇ ਦੇਸੀ ਗਾਵਾਂ ਨਾਲੋਂ 20 ਗੁਣਾ ਜ਼ਿਆਦਾ ਦੁੱਧ ਦਿੰਦੀਆਂ, ਉਹ ਲੇਜ਼ੀ ਨੇ ਔਰ ਉਹਨਾਂ ਦੇ ਦੁੱਧ ਦੀ ਕੁਆਲਿਟੀ ਨਹੀਂ ਹੁੰਦੀ। ਦਿਸ ਕੰਟਰੋਵਰਸ਼ੀਅਲ ਮਟੀਰੀਅਲ ਵਾਜ਼ ਰਿਮੂਵਡ ਫਰੋਮ ਇੰਗਲਿਸ਼ ਵਰਜ਼ਨ ਆਫ ਸਟੱਡੀ ਟੈਕਸਟ ਆਫਟਰ ਇਟ ਕਾਜ਼ਡ ਐਨ ਅਪਰੋਰ ਲਾਸਟ ਮੰਥ। ਵੀ ਅੰਗਰੇਜ਼ੀ 'ਚ ਪਹਿਲਾਂ ਸੀ, ਉਹ ਤਾਂ ਰੌਲਾ ਪੈ ਗਿਆ, ਅੰਗਰੇਜ਼ੀ 'ਚ ਉਹਨਾਂ ਨੇ ਹਟਾ ਦਿੱਤਾ। However, several regional languages versions of the study material including Tamil and Malayalam still contain these claims। ਔਰ ਇਹ ਅੱਗੇ ਡੀਟੇਲ ਹੈ ਕਿ ਜਿਹੜਾ ਰਾਸ਼ਟਰੀ ਕਾਮਧੇਨ ਆਯੋਗ ਹੈ, ਇਹ ਐਨੀਮਲ ਹਸਬੈਂਡਰੀ ਮਿਨਿਸਟਰੀ ਦੇ ਥੱਲੇ ਜਿਹੜਾ ਇਹਨੂੰ ਕੰਸਟੀਟਿਊਟ ਕੀਤਾ ਗਿਆ, ਔਰ ਇਸ ਦੀ ਜ਼ਿੰਮੇਵਾਰੀ ਹੈ ਕਿ ਟੂ ਡਿਸੈਮੀਨੇਟ ਇਨਫੋਰਮੇਸ਼ਨ ਔਨ ਇਕਨੋਮਿਕ, ਸਾਇੰਟੀਫਿਕ, ਐਨਵਾਇਰਨਮੈਂਟਲ, ਹੈਲਥ, ਐਗਰੀਕਲਚਰ ਐਂਡ ਸਪਿਰਿਚੁਅਲ ਰੈਲੇਵੈਂਸ ਆਫ ਇੰਡੀਜਨਸ ਕਾਊ। ਜਿਹੜੀ ਦੇਸੀ ਗਾਂ ਹੈ ਉਹਦੇ ਕੀ ਆਰਥਕ ਇਹ ਉਹ ਕੀ ਹੈ, ਔਰ ਇਹ ਪੂਰੀ ਚਿੱਠੀ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ। ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਸਟੂਡੈਂਟਸ ਨੂੰ ਐਨਕਰੇਜ ਕਰੋ, ਔਰ ਉਸ ਸਾਰੇ ਦੇ ਨਾਲ ਹੁਣ ਜਿਹੜਾ ਦੂਸਰਾ ਪਾਰਟ ਹੈ, ਇਹ ਤਾਂ ਉਹਦੇ ਜਿਹੜਾ ਉਹ ਗੋਆ ਔਰ ਯੂਰੀਨ ਦਾ ਫਾਇਦੇ ਦੀ ਗੱਲ ਕੀਤੀ ਹੈ। ਦੂਸਰਾ ਪਾਰਟ ਉਹਨਾਂ ਨੇ ਹੁਣ ਗਾਂ ਦੀ, ਤੁਸੀਂ ਜਰਾ ਗਾਂ ਨੂੰ ਆਪਣੇ ਧਿਆਨ 'ਚ ਲਿਆਓ ਕਿ ਗਾਂ ਕੀ ਹੈ, ਔਰ ਉਹ ਜਿਹੜਾ ਇਹਨਾਂ ਨੇ ਉਹਨਾਂ ਦੇ ਸਟੱਡੀ ਮਟੀਰੀਅਲ ਇੰਗਲਿਸ਼ ਵਰਸ਼ਨ 'ਚ ਕੀਤਾ ਹੈ। Divinity is locked up in the anatomy of cow as she is said to embody the elements of purity, reality and existence। ਉਹਨਾਂ ਨੇ ਕਿਹਾ ਜੀ ਜਰਾ ਗਾਂ ਵੱਲ ਧਿਆਨ ਦਿਓ, ਗਾਂ ਸਾਰੀ ਦੀ ਸਾਰੀ ਰੂਹਾਨੀਅਤ ਦਾ ਮੁਜੱਸਮ ਹੈ,
divinity is locked up in the anatomy of cow ਔਰ ਉਹਦੇ 'ਚ ਗਾਂ ਜਿਹੜੀ ਹੈ ਪਿਓਰਿਟੀ ਰਿਐਲਿਟੀ ਔਰ ਐਗਜ਼ਿਸਟੈਂਸ ਜਿਹੜੀ ਹੋਂਦ ਹੈ ਉਸ ਦਾ ਪ੍ਰਤੀਕ ਹੈ। ਹਰ ਫੇਸ ਐਪੀਟੋਮਾਈਜ਼ਸ ਇਨੋਸੈਂਸ ਕਿ ਉਹਦੇ ਚਿਹਰੇ ਵੱਲ ਦੇਖੋ ਤੁਹਾਨੂੰ ਕਿੰਨਾ ਭੋਲਾਪਨ ਨਜ਼ਰ ਆਉਂਦਾ ਹੈ। ਹਰ ਆਈਜ਼ ਰਿਫਲੈਕਟ ਪੀਸ ਗਾਂ ਦੀਆਂ ਅੱਖਾਂ ਵੱਲ ਦੇਖੋ ਤੁਸੀਂ ਸ਼ਾਂਤੀ ਨਾਲ ਭਰ ਜਾਂਦੇ ਹੋ ਅਮਨ ਦੇ ਨਾਲ। ਹਰ ਹਾਰਨਸ ਰਾਇਲਟੀ ਉਹਦੇ ਤੁਸੀਂ ਸਿੰਘਾਂ ਵੱਲ ਦੇਖੋ ਤੇ ਲੱਗਦੀ ਹੈ ਵੀ ਬਾਦਸ਼ਾਹ ਹੈ ਜਿਵੇਂ ਬਾਦਸ਼ਾਹ ਦੇ ਸਿੰਘ ਨਿਕਲੇ ਹੁੰਦੇ ਨੇ ਇਵੇਂ ਗਾਂ ਦੇ ਨਿਕਲੇ ਹੋਏ ਨੇ। ਹਰ ਹਾਰਨਸ ਰਾਇਲਟੀ ਐਂਡ ਹਰ ਈਅਰਸ ਇੰਟੈਲੀਜੈਂਸ ਉਹਦੇ ਤੁਸੀਂ ਕੰਨਾਂ ਵੱਲ ਦੇਖੋ ਤੇ ਤੁਹਾਨੂੰ ਲੱਗਦਾ ਵੀ ਕਿੰਨੇ ਇੰਟੈਲੀਜੈਂਟ ਹੈ। ਹਰ ਉਡਰਸ are the fountain of ambrosia in the form of milk udders ਉਹਦੇ ਥਣ ਜਿਨ੍ਹਾਂ ਚੋਂ ਅੰਮ੍ਰਿਤ ਵਰਗਾ ਦੁੱਧ ਨਿਕਲਦਾ ਹੈ ਤੁਸੀਂ ਉਹਨਾਂ ਦਾ ਧਿਆਨ ਧਰੋ। says the first section which is titled ਕਾਮਧੇਨੂ ਦੇਸੀ ਗਾਊਜ਼ ਦੇਸੀ ਕਾਊਜ਼ ਐਂਡ ਸਮ ਸ਼ਲੋਕਾਸ ਇਨ ਸਕ੍ਰਿਪਚਰ ਇਹ ਕੋਰਸ ਹੈ ਉਹਦੇ 'ਚ ਉਹਨਾਂ ਨੂੰ ਪੜ੍ਹਾ ਰਹੇ ਨੇ ਕਿ ਵੀ ਤੁਸੀਂ ਇਹਦਾ ਧਿਆਨ ਧਰੋ ਫਿਰ ਇਹਦਾ ਧਿਆਨ ਧਰੋ। apart from quotes from Vedas it also cites the Bible and Muslim theologian Al-Ghazali to make its case। ਹੁਣ ਕੱਲਾ ਵੇਦਾਂ ਦੇ ਨਾਲ ਹੀ ਗਾਂ ਪਵਿੱਤਰ ਔਰ ਇਹ ਗੋਆ ਔਰ ਦੂਜੇ ਨਹੀਂ ਉਹਨਾਂ ਨੇ ਅਲ ਗਜ਼ਾਲੀ ਵੀ ਵਿੱਚ ਘੜੀਸ ਲਿਆ ਤੇ ਬਾਈਬਲ ਵੀ ਉਹ ਦੇਖਣਾ ਪਏਗਾ ਵੀ ਉਹਦੇ ਚੋਂ ਕੀ ਕੱਢਿਆ ਔਰ ਫਿਰ ਉਹਨਾਂ ਨੇ ਇੱਕ ਸੈਕਸ਼ਨ ਪੂਰਾ ਹੈਗਾ ਕਿ ਭਾਈ ਕਿਵੇਂ ਉਸ ਦਾ ਕਿਹੜੇ ਕਿਹੜੇ ਗੁਣ ਨੇ ਔਰ ਇਹ ਪੰਜ ਗਵਿਆ ਦੇ ਵਿੱਚ 5 ਚੀਜ਼ਾਂ ਗਾਂ ਦੀਆਂ ਯੂਜ਼ ਹੁੰਦੀਆਂ ਦੁੱਧ ਘਿਓ ਦਹੀਂ ਪਿਸ਼ਾਬ ਕਾਊ ਯੂਰਿਨ ਔਰ ਗੋਆ ਔਰ ਕਾਊ ਯੂਰਿਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਸਟੱਡੀ ਮਟੀਰੀਅਲ ਕਲੇਮਸ ਹੁਣ ਇਹ ਗਾਂ ਦੇ ਮੂਤਰ ਦੇ ਗੁਣ ਨੇ। ਇਟਸ ਕੰਪੋਜੀਸ਼ਨਲ ਪ੍ਰੋਪਰਟੀਜ਼ ਆਰ ਹੀਟਡ ਜੂਸੀ ਐਂਡ ਬੇਸਿਕ ਇਨ ਨੇਚਰ ਕਿ ਗਾਂ ਦਾ ਮੂਤਰ ਬਹੁਤ ਜੂਸੀ ਹੁੰਦਾ ਹੈ ਉਹਦੀਆਂ ਬੜੀਆਂ ਬੇਸਿਕਸ ਨੇ। Its amazing germicidal power to kill varieties of germs destroys most germs related to diseases ਕਿ ਵੀ ਜਿੰਨੀਆਂ ਬਿਮਾਰੀਆਂ ਦੇ ਜਰਮ ਨੇ ਸਭ ਨੂੰ ਗਾਂ ਮੂਤਰ ਜਿਹੜਾ ਹੈ ਉਹ ਖਤਮ ਕਰ ਦਿੰਦਾ ਹੈ ਬਸ ਪੀਣ ਦੀ ਦੇਰ ਹੈ ਜਰਮ ਸਾਰੇ ਮਰ ਜਾਂਦੇ ਨੇ। ਕਾਊ ਯੂਰਿਨ ਇਜ਼ ਗ੍ਰੇਟ ਐਲਿਗਜ਼ਰ ਬਹੁਤ ਜ਼ਬਰਦਸਤ ਇਹ ਟੌਨਿਕ ਹੈ। ਪ੍ਰੋਪਰ ਡਾਈਟ ਬਹੁਤ ਵਧੀਆ ਡਾਈਟ ਹੈ। ਪਲੀਜ਼ਿੰਗ ਟੂ ਹਾਰਟ ਦਿਲ ਜਿਹੜਾ ਬਾਗੋ ਬਾਗ ਹੋ ਜਾਂਦਾ ਹੈ। ਗਿਵਰ ਆਫ ਦਾ ਮੈਂਟਲ ਐਂਡ ਫਿਜ਼ੀਕਲ ਸਟਰੈਂਥ ਮਾਨਸਿਕ ਔਰ ਫਿਜ਼ੀਕਲ ਤਾਕਤ ਨਿਕਲਦੀ ਹੈ। ਐਨਹਾਂਸਿਸ ਲੌਂਜੇਵਿਟੀ ਉਮਰ ਬਹੁਤ ਲੰਬੀ ਕਰਦਾ ਹੈ। ਇਟ ਰਿਮੂਵਸ ਆਲ ਬਲੱਡ ਡਿਸਆਰਡਰਸ ਸਾਰੇ ਜਿਹੜੇ ਨੇ ਹਾਂ ਉਹ ਬਿਮਾਰੀਆਂ ਖੂਨ ਦੀਆਂ ਰੱਖੋ ਆਪਣੇ ਘਰਾਂ ਦੇ ਵਿੱਚ ਨਹੀਂ ਜੀ ਨਹੀਂ ਉਹ ਹੁਣ ਬ੍ਰਾਂਡਡ ਮਿਲ ਜਾਂਦਾ ਐਮਾਜ਼ੋਨ ਵਾਲੇ ਵੀ ਵੇਚਦੇ ਪੂਰਾ। so nice so funny ਜੈ ਬੋਲੋ ਬੇਈਮਾਨ ਕੀ ਭਾਰਤ ਮਾਤਾ ਕੀ ਜੈ ਤੇ ਗਊ ਮਾਤਾ ਕੀ ਜੈ ਨਾ ਕਿਹਾ ਤਾਂ ਇਹਨਾਂ ਨੇ ਇੱਕ ਹੋਰ ਕੋਰਸ ਉੱਥੇ ਚਲਾ ਦੇਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।